ਸੋ ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਇੰਗਲੈਂਡ ਦੇ ਵਿੱਚ ਬ੍ਰਿਟਿਸ਼ ਪਾਰਲੀਮੈਂਟਰੀ ਪੈਨਲ ਨੇ ਜਿਹੜਾ ਕਿ ਫੋਰਨ ਗਵਰਨਮੈਂਟਸ ਦੇ ਉੱਤੇ ਜੋ ਫਿਗਰ ਆਊਟ ਕਰਦਾ ਵੀ ਕਿਹੜੇ ਮੁਲਕ ਉਹਨਾਂ ਦੇ ਮੁਲਕ ਦੇ ਵਿੱਚ ਜਾ ਕੇ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੇ ਆ, ਉਹਨਾਂ ਨੇ ਇੱਕ ਰਿਪੋਰਟ ਜਾਰੀ ਕੀਤੀ ਆ, ਟਰਾਂਸਨੈਸ਼ਨਲ ਰਿਪਰੈਸ਼ਨ ਇਨ ਯੂਕੇ। ਸੋ ਹੋਪਫੁਲੀ ਇਹ ਜਿਹੜੀ ਰਿਪੋਰਟ ਆ, ਜਿਹੜਾ ਕੈਲੀਫੋਰਨੀਆ ਦੇ ਵਿੱਚ ਜਿਹੜਾ ਬਿੱਲ ਚੱਲ ਰਿਹਾ ਹੈਗਾ ਟਰਾਂਸਲੇਸ਼ਨ ਰਿਪਰੈਸ਼ਨ ਵਾਲਾ SB 509, ਉੱਥੇ ਵੀ ਯੂਜ਼ ਕੀਤੀ ਜਾ ਸਕਦੀ ਆ। ਇਹ ਜਿਹੜੀ ਜੁਆਇੰਟ ਕਮੇਟੀ ਔਨ ਹਿਊਮਨ ਰਾਈਟਸ ਆ, ਉਹਨਾਂ ਨੇ ਭਾਰਤ ਨੂੰ 12 ਮੁਲਕਾਂ ਦੇ ਵਿੱਚ ਕਾਊਂਟ ਕੀਤਾ ਹੈਗਾ। ਕਹਿੰਦੇ ਵੀ ਜਿਹੜੇ 12 ਮੁਲਕ ਆ ਉਹਨਾਂ ਚੋਂ ਇੰਡੀਆ ਵੀ ਆ, ਜੋ ਖਾਸ ਕਰਕੇ ਜਿਹੜੇ ਸਿੱਖ ਉੱਥੇ ਕੋਈ ਆਪਣੇ ਹੱਕ ਦੀ ਗੱਲ ਕਰਦੇ ਆ, ਉਹਨਾਂ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ, ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ ਇੰਡੀਆ ਦੀ ਸਰਕਾਰ। ਸੋ JCHR ਇਹ ਕ੍ਰਾਸ ਪਾਰਟੀ ਮੈਂਬਰਸ ਹੁੰਦੇ ਆ ਪਾਰਲੀਮੈਂਟ ਦੇ। ਇਹ ਜੋ ਹਿਊਮਨ ਰਾਈਟਸ ਆ ਉਹਨਾਂ ਨੂੰ ਲੈ ਕੇ ਯੂਕੇ ਦੇ ਵਿੱਚ ਉਹ ਆਵਾਜ਼ ਕਰਦੇ ਆ ਵੀ ਕਿਹੜੇ ਕਿਹੜੇ ਮੁਲਕ ਸਾਡੇ ਬਸ਼ਿੰਦਿਆਂ ਨੂੰ ਤੰਗ ਕਰਦੇ ਹੈਗੇ, ਧਮਕਾਉਂਦੇ ਆ ਜਾਂ ਮਾਰਦੇ ਹੈਗੇ ਆ। ਕਹਿੰਦੇ ਵੀ 28% ਉੱਥੇ ਦੀ ਜਿਹੜੀ ਇੱਕ ਸਿਕਿਉਰਿਟੀ ਏਜੰਸੀ ਆ MI5, ਉਹਨਾਂ ਨੇ ਇਹ ਕਿਹਾ, ਸੌਰੀ 48% 2022 ਤੋਂ ਲੈ ਕੇ ਹੁਣ ਤੱਕ ਇਹ ਜਿਹੜੇ ਐਕਟ ਆ ਬਾਹਰਲੀਆਂ ਸਰਕਾਰਾਂ ਵੱਲੋਂ ਇਨਕਰੀਜ਼ ਹੋਏ ਆ। ਸੋ ਇਹਦੇ ਵਿੱਚ ਜੋ ਉਹਨਾਂ ਨੇ ਮੁਲਕਾਂ ਦੇ ਨਾਂ ਲਏ ਹੈਗੇ ਆ, ਉਹ 'ਚ ਬਹਿਰੀਨ ਆ, ਚਾਈਨਾ, ਈਜਿਪਟ, ਐਰੀਟਰੀਆ, ਈਰਾਨ, ਪਾਕਿਸਤਾਨ, ਰਸ਼ੀਆ, ਰਵਾਂਡਾ, ਸਾਊਦੀ ਅਰੇਬੀਆ, ਟਰਕੀ, UAE ਤੇ ਇੰਡੀਆ। ਸੋ ਇਸ ਰਿਪੋਰਟ ਤੋਂ ਬਾਅਦ ਇੰਡੀਆ ਵਾਲੇ ਇੱਕ ਤਰ੍ਹਾਂ ਨਾਲ ਬੁਖਲਾ ਗਏ। ਇੰਡੀਆ ਦੀ ਰਿਪੋਰਟ ਨੇ ਇਹ ਕਿਹਾ ਆ ਵੀ ਨਹੀਂ, ਇਹ ਤਾਂ ਐਵੇਂ ਜਾਣ ਕੇ ਸਾਨੂੰ ਟਾਰਗੇਟ ਕਰ ਰਹੇ ਆ, ਇੰਗਲੈਂਡ ਦੀ ਸਰਕਾਰ ਜਿਹੜੇ ਉੱਥੇ ਖਾਲਿਸਤਾਨ ਦਾ ਰੌਲਾ ਪਾਉਂਦੇ ਆ ਜਾਂ ਆਹ ਗੱਲ ਕਰਦੇ ਹੈਗੇ ਆ, ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਇਹ ਗੱਲਬਾਤ ਕਰ ਰਹੇ ਹੈਗੇ ਆ। ਇੰਡੀਆ ਦੇ ਮਿਨਿਸਟਰ ਆਫ ਐਕਸਟਰਨਲ ਅਫੇਅਰ ਦੇ ਜਿਹੜੇ ਸਪੋਕਸ ਪਰਸਨ ਆ, ਰਣਜੀਤ ਜੈਸਵਾਲ। ਜੈਸਵਾਲ, ਉਹਨਾਂ ਨੇ ਕਿਹਾ ਵੀ ਜਿਹੜੇ ਸਾਰੇ ਕਲੇਮ ਆ ਅਨਵੈਰੀਫਾਈਡ ਆ, ਡਬੀਅਸ ਹੈਗੇ ਆ। ਤੇ ਇਹ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਕੀ ਕੁਝ ਵਾਪਰਿਆ, ਜੋ ਅਮਰੀਕਾ ਦੇ ਵਿੱਚ ਮਾਰਨ ਦੀ ਕੋਸ਼ਿਸ਼ ਹੋ ਰਹੀ ਸੀ, ਇੰਗਲੈਂਡ 'ਚ ਹੁਣ ਭਾਈ ਅਵਤਾਰ ਸਿੰਘ ਖੰਡੇ ਦੇ ਪ੍ਰੂਵ ਹੀ ਹੋ ਰਿਹਾ ਆ ਵੀ ਹਾਂ ਉਹਨਾਂ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਤੇ ਇੰਡੀਆ ਦੀ ਸਰਕਾਰ ਦਾ ਜਾਂ ਉਹਨਾਂ ਦੇ ਏਜੰਟਾਂ ਦਾ ਹੱਥ ਹੋ ਸਕਦਾ ਆ। ਪਾਕਿਸਤਾਨ 'ਚ ਕੀ ਵਾਪਰਿਆ, ਭਾਈ ਨਿੱਜਰ ਹੋਣਾ ਦਾ ਕੈਨੇਡਾ 'ਚ ਕੀ ਵਾਪਰਿਆ। ਸੋ ਇੰਗਲੈਂਡ ਦੀ ਸਰਕਾਰ ਨੇ ਇੰਡੀਆ ਨੂੰ ਇਹਦੇ ਵਿੱਚ ਇਨਕਲੂਡ ਕਰ ਲਿਆ ਹੈਗਾ। ਇਹ ਬਿਲਕੁਲ, ਸੋ ਇਹ ਕਮੇਟੀ ਜਿਹੜੀ ਆ ਇਹ ਇਕੱਲੀ ਇੰਡੀਆ ਹੀ ਨਹੀਂ, ਹੋਰ ਮੁਲਕਾਂ ਦੇ ਉੱਤੇ ਵੀ ਜਿਹੜੀ ਉਹ ਬੈਠੀ, ਉਹਨਾਂ ਦੇ ਨਾਮ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ। ਅੱਛਾ, ਪਰ ਇੰਗਲੈਂਡ ਨੂੰ ਹਰਜੋਤ ਸਿੰਘ ਜੀ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਜਿਹੜਾ ਉਹ ਜ਼ਰੂਰ ਮਾਰਨਾ ਚਾਹੀਦਾ ਆ। ਜਦੋਂ ਤੇ ਜੱਗੀ ਜੌਹਲ ਦੀ ਗੱਲ ਆਉਂਦੀ ਆ, ਉਦੋਂ ਉਹ ਵੀ ਘੇਸਲ ਵੱਟ ਕੇ ਜਿਹੜੇ ਉਹ ਸੁੱਤੇ ਰਹਿੰਦੇ ਆ ਵੀ ਕਿੰਨੇ ਸਾਲ ਹੋ ਗਏ ਆ ਜੱਗੀ ਜੌਹਲ ਦੇ ਮਾਮਲੇ ਦੇ ਵਿੱਚ, ਕਿਉਂਕਿ ਰੀਸੈਂਟ ਆਈਆਂ ਰਿਪੋਰਟਸ ਦੇ ਵਿੱਚ ਇਹ ਵੀ ਪਤਾ ਲੱਗਾ ਸੀਗਾ ਵੀ ਬਾਈ ਜਿਹੜਾ ਜੱਗੀ ਜੌਹਲ ਆ ਉਹਦੀ ਇਨਫੋਰਮੇਸ਼ਨ ਤਾਂ ਇੱਥੋਂ ਹੀ ਇੰਟੈਲੀਜੈਂਸ ਵਾਲਿਆਂ ਨੇ ਇੰਡੀਆ ਦੀ ਇੰਟੈਲੀਜੈਂਸ ਦੇ ਨਾਲ ਸ਼ੇਅਰ ਕੀਤੀ ਆ। ਇਹ ਹੁਣ ਅੱਖਾਂ 'ਚ ਘੱਟਾ ਪਾ ਰਹੇ ਆ ਜਾਂ ਵਾਕਿਆ ਹੀ ਕੋਈ ਕਾਰਵਾਈ ਜਿਹੜੀ ਉਹ ਕਰਨਗੇ। ਨੋ ਡਾਊਟ ਇੰਡੀਆ ਵਾਲੇ ਤੜਫੇ ਜਿਹੜਾ ਉਹ ਜ਼ਰੂਰ ਆ ਇਸ ਜਿਹੜੀ ਪਾਰਲੀਮੈਂਟਰੀ ਰਿਪੋਰਟ ਪੈਨਲ ਦੀ ਜਿਹੜੀ ਉਹ ਰਿਪੋਰਟ ਆ, ਫਾਈਂਡਿੰਗਸ ਆ, ਉਸ ਤੋਂ ਬਾਅਦ ਦੇ ਵਿੱਚ ਪਰ ਦਬਾਅ ਜਿਹੜਾ ਬਣਾ ਰਹੇ ਆ ਜਿਹੜੇ UK ਵਾਲੇ ਜਿਹੜੇ ਸਿੱਖ ਆ, ਉਹ ਦਬਾਅ ਜਿਹੜਾ ਡੈਫੀਨੇਟਲੀ ਬਣਾ ਕੇ ਰੱਖ ਰਹੇ ਆ ਉਹਨਾਂ ਦੇ ਉੱਤੇ, ਇਸੇ ਲਈ ਕੁਛ ਨਾਲ ਹੋ ਰਿਹਾ ਆ। ਸੋ ਹੋਪਫੁਲੀ ਜੱਗੀ ਜੌਹਲ ਦੇ ਮਾਮਲੇ ਵਿੱਚ ਵੀ ਕੋਈ ਇਹ ਤਗੜਾ ਸਟੈਂਡ ਲੈਣ ਦੇ ਵਿੱਚ ਕਾਮਯਾਬ ਹੋਣ।